ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਗੱਲ ਕਰੀਏ ਜਿਵੇਂ ਤੁਸੀਂ ਬੀਤੇ ਸੈਗਮੈਂਟ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਵੀ ਜ਼ਿਕਰ ਕਰਦਿਆਂ ਉਹ ਕੀਤਾ ਕਿ ਜਿਹੜੀ ਬੀਜੇਪੀ ਨੇ ਜਿਸ ਹਿਸਾਬ ਨਾਲ ਕੰਟਰੋਲ ਕੀਤਾ ਆ ਜਾਂ ਉਸ ਹਿੰਦੂਤਵਾ ਦੇ ਥਾਟ ਨੇ ਕੰਟਰੋਲ ਕੀਤਾ, ਜਿਹੜੇ ਸਾਡੇ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੁਣ ਪਹਿਲਾਂ SGPC ਨੂੰ ਦੋ ਫਾੜ ਕੀਤਾ, ਨਵੀਂ ਕ੍ਰੀਏਟ ਕੀਤੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੁਣ ਉਹਦੇ 'ਤੇ ਵੀ ਉਹਨਾਂ ਦਾ ਕੰਟਰੋਲ ਹੈ। ਹੁਣ ਲਾਸਟ ਅਖੀਰਲਾ ਜਿਹੜਾ ਨਿਸ਼ਾਨਾ ਹੈਗਾ ਉਹਨਾਂ ਦਾ ਉਹ ਪੰਜਾਬ ਹੈ, SGPC ਹੈ। ਹੁਣ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਹੁਣ ਉਹ ਦੋਵੇਂ ਪਾਸਿਓਂ ਜਿਹੜੀ ਖੇਡ ਹੈ ਉਹ ਖੇਡੀ ਜਾ ਰਹੀ ਹੈ, ਧਾਰਮਿਕ ਪੱਖ ਤੋਂ ਵੀ ਅਤੇ ਸਿਆਸੀ ਪੱਖ ਤੋਂ ਵੀ। ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੈਗੀਆਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਜਿਹੜੇ ਜੋੜ ਤੋੜ ਨੇ, ਤਿਕੜਮਬਾਜ਼ੀਆਂ ਨੇ, ਵੋਟ ਪੋਲੀਟਿਕਸ, ਪੋਲਰਾਈਜੇਸ਼ਨ, ਹਰ ਇੱਕ ਤਰੀਕੇ ਦਾ ਜਿਹੜਾ ਹੱਥਕੰਡਾ ਹੈ ਉਹ ਅਪਣਾਇਆ ਜਾ ਰਿਹਾ, ਉਹ ਸਾਨੂੰ ਨਜ਼ਰ ਆ ਰਿਹਾ। ਹੁਣ ਪੰਜਾਬ ਦੇ ਉੱਤੇ ਉਹਨਾਂ ਦੀ ਨਜ਼ਰ ਹੈਗੀ ਆ। ਸੋ ਜਿਹੜੀ ਇਹ ਸਾਰੀ ਖੇਡ ਇਸ ਵਕਤ ਚੱਲ ਰਹੀ ਹੈ, ਮਤਲਬ ਉੱਥੇ ਫਿਰ ਮੈਂ ਹੁਣ ਸਿੱਧਾ ਸਵਾਲ ਹੀ ਪੁੱਛਦਾ ਤੁਹਾਨੂੰ ਵੀ, ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਕੀ ਹੁਣ BJP ਪੰਜਾਬ ਨੂੰ ਅਤੇ SGPC ਨੂੰ ਕੰਟਰੋਲ ਕਰ ਲਵੇਗੀ? ਦੇਖੋ, ਪ੍ਰੋਫੈਸਰ ਮਨਜੀਤ ਸਿੰਘ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਔਰ ਕੁਛ ਅਰਸੇ ਲਈ ਐਕਟਿੰਗ ਜਥੇਦਾਰ ਅਕਾਲ ਤਖਤ ਵੀ ਉਹਨਾਂ ਨੂੰ ਬਣਾਇਆ ਗਿਆ। ਜਦੋਂ 1999 ਦੇ ਵਿੱਚ ਖਾਲਸਾ ਸਾਜਨਾ ਦਿਵਸ ਦੀ 300ਵੀਂ ਯਾਦ ਜਾਂ ਤੀਸਰੀ ਸ਼ਤਾਬਦੀ ਮਨਾਈ ਜਾ ਰਹੀ ਸੀ ਅਤੇ ਉਦੋਂ ਉਹ ਤਖਤ ਕੇਸਗੜ੍ਹ ਦੇ ਜਥੇਦਾਰ ਸੀ। ਪਿਛਲੇ ਦਿਨਾਂ 'ਚ ਉਹਨਾਂ ਨੇ ਚੰਡੀਗੜ੍ਹ ਦੇ ਇੱਕ ਇਕੱਠ ਦੇ ਵਿੱਚ ਇਹ ਇੰਕਸ਼ਾਫ ਕੀਤਾ ਔਰ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲੀ ਵਾਰ ਇਹ ਗੱਲ ਮੈਂ ਪਬਲਿਕਲੀ ਕਰਨ ਲੱਗਾ। ਉਹਨਾਂ ਨੇ ਕਿਹਾ ਵੀ ਜਿੱਦਣ ਨਗਰ ਕੀਰਤਨ ਨਿਕਲਣਾ ਸੀ ਖਾਲਸਾ ਸਾਜਨਾ ਦਿਵਸ ਦਾ 300 ਸਾਲਾ, ਬੜੇ ਬੜੇ ਲੀਡਰ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਆਏ ਹੋਏ ਸੀ ਅਤੇ RSS ਦੇ ਜਿਹੜੇ ਪ੍ਰਮੁੱਖ ਡੈਲੀਗੇਸ਼ਨ ਆਇਆ ਉਹ ਕਹਿਣ ਲੱਗਾ ਜੀ ਜਿਹੜਾ, ਔਰ ਬਾਦਲ ਨੇ ਉਹਨਾਂ ਨੂੰ RSS ਵਾਲਿਆਂ ਨੂੰ ਖਾਕੇ ਨਿੱਕਰਾਂ ਪਾ ਕੇ ਜਾਂ ਦੂਜਾ ਮਾਰਚ ਕਰਨ ਦੀ ਉਹਦੇ 'ਚ ਕੀਤਾ ਹੋਇਆ ਸੀ ਅਲਾਓ, ਕਿ ਉਹ ਕਹਿਣ ਲੱਗੇ ਕਿ ਜੀ ਸਾਡਾ ਜਿਹੜਾ ਹੈ ਉਹਨੂੰ ਫਲੋਟ ਲਫ਼ਜ਼ ਅਸੀਂ ਇੱਥੇ ਕਹਿੰਦੇ ਹਾਂ, ਉੱਥੇ ਹੁੰਦਾ ਕਿ ਵੀ ਸਾਡਾ ਜਿਹੜਾ ਦਰਜਾ ਜੋ ਤੁਸੀਂ ਆਪਣਾ ਸੀਕੁਐਂਸ ਬਣਾਇਆ ਉਹਦੇ 'ਚ ਸਾਨੂੰ ਬਹੁਤ ਅਖੀਰ 'ਚ ਰੱਖਿਆ ਹੋਇਆ ਜੀ, ਔਰ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਜਿਹੜਾ ਹੋਣਾ ਚਾਹੀਦਾ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਆਲਰੇਡੀ ਇਹ ਇਵੇਂ ਨਹੀਂ ਹੁੰਦਾ, ਪਹਿਲਾਂ ਜਿਹੜਾ ਗੱਤਕਾ, ਪੰਜ ਪਿਆਰੇ ਔਰ ਫਿਰ ਇਹ ਔਰ ਇਸੇ ਆਰਡਰ 'ਚ ਹੀ ਹੋਏਗਾ। ਉਹਨਾਂ ਨੇ ਕਿਹਾ ਜੀ ਇੱਕ ਤੋਂ ਬਾਅਦ ਇੱਕ ਉਹਨਾਂ ਮੇਰੇ 'ਤੇ ਦਬਾਅ ਬਣਾਇਆ ਗਿਆ, ਈਵਨ ਸਰਕਾਰ ਆਪਣੇ ਲੈਵਲ 'ਤੇ ਵੀ ਅਕਾਲੀ ਲੀਡਰਾਂ ਦਾ ਸੀ ਕਿ ਜੀ ਇਹ ਸਾਡੇ ਜਿਹੜੇ ਨੇ ਮਹਿਮਾਨ ਵੀ ਨੇ ਔਰ ਦੂਜੇ ਵੀ ਨੇ। ਚਲੋ ਕਹਿੰਦਾ ਵੀ ਮੈਂ ਕਿਹਾ ਵੀ ਨਹੀਂ, ਮੈਂ ਜੇ ਤੁਹਾਨੂੰ ਬਹੁਤ ਹੈ ਤਾਂ ਮੈਂ ਅਸਤੀਫਾ ਦੇ ਦਿਆਂਗਾ, ਪਰ ਮੈਂ ਇਸ ਆਰਡਰ ਨੂੰ ਬਦਲਣ ਦੀ ਆਗਿਆ ਨਹੀਂ ਦਿਆਂਗਾ। ਇਹ ਉਹ ਕਹਿੰਦੇ ਵੀ ਉਹ ਚਲੇ ਗਏ। ਉਹਨਾਂ ਨੇ ਜਾਣ ਲੱਗੇ ਕਿਹਾ ਕਿ ਵੀ ਜਥੇਦਾਰ ਸਾਹਿਬ ਫਿਕਰ मत करो कि आज आप अकड़े हुए हो, एक वक्त बहुत जल्दी ऐसा आएगा कि हम फैसला करेंगे कि आपके तख्त का जथेदार कौन होगा। सो ये ਜਦੋਂ ਇਹ ਕ੍ਰਾਈਸਿਸ 2 ਦਸੰਬਰ ਵਾਲਾ ਵਾਪਰਿਆ, ਉਸ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ, ਹਾਲਾਂਕਿ ਉਹਨਾਂ ਦੀ ਆਪਣੀ ਫਲਿੱਪ ਸਾਈਡ ਵੀ ਪਰਸਨੈਲਿਟੀ ਦੀ ਰਹੀ, ਉਹ ਇੱਕ ਵੱਖਰੀ ਕਹਾਣੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਰਾਸ਼ਟਰੀ ਸਿੱਖ ਸੰਗਤ 1985 ਦੇ ਵਿੱਚ ਇਹਨਾਂ ਨੇ ਫਾਊਂਡ ਕੀਤੀ, ਜਿਵੇਂ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਆਪਣੀ ਘੁਸਪੈਠ ਲਈ ਮੁਸਲਿਮ ਰਾਸ਼ਟਰੀ ਸੰਗਠਨ ਇੱਦਾਂ ਦਾ ਕੀਤਾ। ਹੁਣ ਤੁਸੀਂ RSS ਲਫ਼ਜ਼ ਹੀ ਨਾ ਕੋਈ ਹੋਰ ਵੀ ਹੋ ਸਕਦਾ ਸੀ, ਉਹੀ ਰਾਸ਼ਟਰੀ ਸਵੈਮ ਸੇਵਕ ਸੰਘ ਐਬਰੀਵੇਸ਼ਨ ਹੈ, ਉਹੀ RSS ਰਾਸ਼ਟਰੀ ਸਿੱਖ ਸੰਗਤ। ਔਰ ਉਹਨਾਂ ਨੇ ਉਹਦੀ ਕਿਵੇਂ ਚੋਣ ਕੀਤੀ, ਕਿਵੇਂ ਉਹਨਾਂ ਨੇ ਉਸ ਦੇ ਲਈ ਰੁਲਦਾ ਸਿੰਘ ਨਾਂ ਦਾ ਬੰਦਾ ਜਿਹਦਾ ਇਹ ਦਾਅਵਾ ਸੀ ਕਿ ਜੀ ਮੈਂ ਦਮਦਮੀ ਟਕਸਾਲ ਦੇ ਵਿੱਚ ਟ੍ਰੇਨਿੰਗ ਲਈ, ਮੈਂ ਸੰਤ ਕਰਤਾਰ ਸਿੰਘ ਹੋਰਾਂ ਦੇ ਵੇਲੇ ਤੋਂ ਜਾਂ ਉਹਨਾਂ ਦਾ ਸਟੂਡੈਂਟ, ਇਹਨਾਂ ਦਾ ਸਟੂਡੈਂਟ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ RSS ਨੇ ਕਿਵੇਂ ਦਮਦਮੀ ਟਕਸਾਲ ਦੇ ਵਿੱਚ ਆਪਣੀ ਥਾਂ ਬਣਾਈ ਹੋਏਗੀ। ਜਦੋਂ ਅਸੀਂ ਹੁਣ ਦੇ ਕੁਝ ਸਮਾਂ ਪਹਿਲਾਂ ਹੀ ਮਹਾਰਾਸ਼ਟਰ ਦੀਆਂ ਇਲੈਕਸ਼ਨਾਂ ਵੇਲੇ ਦੇਖਦੇ ਹਾਂ ਕਿ ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਨੇ ਉਹ RSS ਦੇ ਸਾਰੇ ਵਲੰਟੀਅਰਸ ਦੇ ਨਾਲ ਪ੍ਰੈਸ ਕਾਨਫਰੰਸ ਬੰਬਈ 'ਚ ਬੈਠ ਕੇ ਹਿੰਦੀ 'ਚ ਦਿੱਤਾ ਨੋਟ ਪੜ੍ਹ ਕੇ ਕਹਿ ਰਹੇ ਨੇ ਕਿ ਜੀ ਵੋਟਾਂ ਜਿਹੜੀਆਂ ਨੇ ਉਹ BJP ਨੂੰ ਪਾਓ ਜੀ। ਫਿਰ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਵੀ ਉਹ ਮਹਾਕੁੰਭ ਦੇ ਨਾਂ ਥੱਲੇ ਚਿੱਟੇ ਪਹਿਰਾਵੇ ਦੇ ਵਿੱਚ ਬਾਪੜਿਆਂ ਦੇ ਨਾਲ ਉਹ ਜਿਹੜਾ ਗੰਗਾ ਦੇ ਵਿੱਚ ਡੁਬਕੀ ਲਾ ਰਹੇ ਨੇ, ਬਿਲਕੁਲ ਜਿਸ ਨੂੰ ਜੇ ਹੁਣ ਤੁਸੀਂ ਉਹੀ ਕਿੱਥੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਜਾਂ ਉਹ ਦਮਦਮੀ ਟਕਸਾਲ ਦਾ
ਔ। ਔਰ ਮੈਂ ਅਕਸਰ ਇਹ ਕਹਿੰਦਾ ਵੀ ਜੇ ਸਿੱਖ ਇਤਿਹਾਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੇਖਣਾ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸ਼ਾਰਟ ਪੀਰੀਅਡ 1708 ਦੇ ਵਿੱਚ ਹੀ 10ਵੇਂ ਪਾਤਸ਼ਾਹ ਦੇ ਜਿਹੜਾ ਉਹ ਚਰਨੀ ਲੱਗਦੇ ਨੇ ਔਰ 1716 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ। ਵੀ ਜਿਵੇਂ 8 ਵਰ੍ਹੇ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਜੋ ਜਲਵਾ ਦਿਖਾਇਆ, ਉਵੇਂ ਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 1977 'ਚ ਸੇਵਾ ਟਕਸਾਲ ਦੀ ਮਿਲਦੀ ਹੈ। ਜੂਨ 84 ਸ਼ਹੀਦ ਹੋ, 7 ਸਾਲ ਦਾ ਪੀਰੀਅਡ ਹੈ। ਔਰ ਜੇ ਰਾਜ ਦੇ ਹਵਾਲੇ ਨਾਲ ਕਾਨਸੈਪਟ ਦੀ ਗੱਲ ਕਰਨੀ ਹੋਏ ਤਾਂ ਬੇਸ਼ੱਕ ਕੂਕਾ ਮੂਵਮੈਂਟ, ਗਦਰ ਮੂਵਮੈਂਟ, ਫਰੀडम ਇਹ ਉਹ, ਲੇਕਿਨ ਮੈਂ ਇਹ ਦੇਖਦਾ ਵੀ 1849 'ਚ ਸਿੱਖ ਰਾਜ ਅੰਗਰੇਜ਼ਾਂ ਦੇ ਭੇਟੇ ਪੈਂਦਾ। ਪਹਿਲਾ ਰਿਬੈਲੀਅਨ ਭਾਈ ਮਹਾਰਾਜ ਸਿੰਘ ਜਿਹੜਾ ਬਿਲਕੁਲ ਕਲੀਅਰ ਸਿੱਖ ਰਾਜ ਲਈ ਸੀ, ਔਰ ਭਾਈ ਮਹਾਰਾਜ ਸਿੰਘ ਤੋਂ 150 ਸਾਲ ਤੋਂ ਵੀ ਜ਼ਿਆਦਾ ਤੋਂ ਬਾਅਦ ਜੇ ਕਿਸੇ ਨੇ ਸਿੱਧਾ ਸਿੱਖ ਰਾਜ ਦੇ ਕਾਨਸੈਪਟ 'ਤੇ ਫੋਕਸ ਕਰਵਾਇਆ ਤੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਜੀ। ਲੇਕਿਨ ਜੇ ਹੁਣ ਉਸੇ ਹੀ ਜਿਹੜਾ ਸੰਸਥਾ ਦੇ ਨਾਲ ਸੰਬੰਧਿਤ ਜਿਹੜੇ ਹੈੱਡ ਕਲੇਮ ਆਪਣੇ ਆਪ ਨੂੰ ਕਰਦੇ ਨੇ, ਉਹ ਬੀਜੇਪੀ ਨੂੰ ਵੋਟਾਂ ਪਾਉਣ ਦੀ ਵਜ਼ਾਹਤ ਕਰਨ ਤੇ ਸਨਾਤਨੀ ਸਿੱਖ ਹੋਣ ਦਾ ਜਿਹੜਾ ਹੈ ਉਹ ਆਪਣਾ ਸਬੂਤ ਦੇਣ ਇਨ ਫੁੱਲ ਪਬਲਿਕ ਗਲੇਅਰ, ਉਹਨੂੰ ਫਿਰ ਜਸਟੀਫਾਈ ਕਰਨ, ਤੇ ਫਿਰ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਲਈਏ ਵੀ ਇਹ ਮੈਂ ਉਸ ਪਾਰਟ ਦੀ ਗੱਲ ਕਰ ਰਿਹਾ। ਜੇ ਤਾਂ ਬਾਦਲਾਂ ਜਾਂ ਅਕਾਲੀਆਂ ਦੀ ਗੱਲ ਕਰੀਏ, ਅਸੀਂ ਜਦੋਂ ਪਹਿਲਾਂ ਹੀ ਕਹਿੰਦੇ ਹਾਂ ਵੀ ਇਹਨਾਂ ਨੇ ਤਾਂ ਅੱਧੀ ਸਦੀ ਤੋਂ RSS ਦੇ ਪੈਰੀਂ ਪੈ ਕੇ ਸਾਰਾ ਕੁਝ ਉਹ ਕੀਤਾ ਹੀ, ਉਹ ਤਾਂ ਪਤੀ ਪਤਨੀ ਦਾ ਰਿਸ਼ਤਾ ਬਣਾਇਆ ਹੋਇਆ ਸੀ। ਪਰ ਜਿਹੜਾ ਚੈਲੰਜ ਸੀ, ਕਿਉਂਕਿ ਦਮਦਮੀ ਟਕਸਾਲ ਦਾ ਜਾਂ ਬਹੁਤ ਵੱਡਾ ਯੋਗਦਾਨ ਹੈ, ਇਕੱਲਾ ਇਹੀ ਨਹੀਂ, ਲੇਕਿਨ ਤੁਸੀਂ ਇਸ ਸਾਰੀ ਖੇਡ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਬਾਕੀ ਤਾਂ ਗੁਰੂ ਦੀ ਕਲਾ ਕਿਵੇਂ ਵਾਪਰਦੀ ਹੈ, ਕਦੋਂ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ ਕੁਛ ਦਾ ਕੁਛ ਹੋ ਜਾਂਦਾ ਹੈ। ਇੰਡੀਆ ਨੇ ਜਦੋਂ ਟਾਰਗੇਟ ਕੀਤਾ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ, ਜੋ ਸਮਝਦੇ ਸੀ ਕਿ ਜੀ ਜਿਹੜੀ ਮਾੜੀਆਂ ਮੋਟੀਆਂ ਆਵਾਜ਼ਾਂ ਨੇ ਉੱਥੇ ਅਸੀਂ ਉਹ ਵੀ ਬੰਦ ਕਰ ਦਿਆਂਗੇ, ਪਰ ਉਹਨੇ ਕਿਸ ਲੈਵਲ 'ਤੇ ਲਿਆਂਦਾ। ਔਰ ਅੱਜ ਜਿਹੜੀ ਡੀ ਜਨਰੇਸ਼ਨ ਹੈ, ਜਿਸ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀਆਂ ਦਾ ਆਪਣਾ ਕਿਰਦਾਰ ਲੀਡਰਸ਼ਿਪ ਦਾ, ਅੱਜ ਵੀ ਅਕਾਲੀ ਦਲ 'ਚ ਸੱਚੇ ਸੁੱਚੇ ਲੋਕ ਜਿਹੜੇ ਲਹੂ ਦੇ ਅਥਰੂ ਰੋਂਦੇ ਨੇ ਕਿ ਭਾਈ ਕਿਹੜਾ ਇਤਿਹਾਸ ਹੈ। ਅਕਾਲੀਆਂ ਦਾ ਇਤਿਹਾਸ ਕੋਈ ਛੋਟਾ ਨਹੀਂ ਹੈ ਕਿ ਇਹਨਾਂ ਨੇ ਕਿ ਮੋਰਚੇ ਕਦੇ ਅੰਗਰੇਜ਼ਾਂ ਦੇ ਜ਼ਮਾਨੇ 'ਚ ਨਹੀਂ, ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੱਕ ਅਕਾਲੀ ਲਫ਼ਜ਼ ਇੱਕ ਕੁਰਬਾਨੀ ਦਾ ਪ੍ਰਤੀਕ, ਇੱਕ ਪੰਥ ਦੀ ਜਾਂ ਪੰਜਾਬ ਜਾਂ ਸਿੱਖ ਪੰਥ ਦੀ ਜੇ ਕੋਈ ਧਿਰ ਹੈ ਜਾਂ ਪੰਥ ਦੀ ਕੋਈ ਆਵਾਜ਼ ਰਹੀ ਹੈ ਤੇ ਉਹ ਅਕਾਲੀ ਦਲ ਬਣ ਕੇ ਹੀ ਜਿਹੜਾ ਉਹਨਾਂ ਨੇ ਸਟਰਗਲ ਕੀਤੀ। ਲੇਕਿਨ ਅੱਜ ਜਿਸ ਕਦਰ ਖੇਰੂ ਕੀਤਾ ਹੋਇਆ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਦੇਖੋ ਚਾਹਨਾ ਤਾਂ ਉਹਨਾਂ ਦੀ ਇਹੀ ਹੈ, ਕਿਉਂਕਿ ਬੀਜੇਪੀ ਨੂੰ ਇਹ ਕ੍ਰੈਡਿਟ ਜ਼ਰੂਰ ਜਾਂਦਾ ਹੈ ਔਰ ਉਹਨਾਂ ਦੀ ਮਾਂ RSS ਨੂੰ, ਕਿ ਉਹ ਕਿਸੇ ਵੀ ਸਿਸਟਮ ਦੇ ਵਿੱਚ ਜਾ ਕੇ ਜਿਵੇਂ ਅੰਗਰੇਜ਼ ਕਰਦੇ ਸੀ, ਉਹਦੀ ਉਹ ਟੋਪੋਗ੍ਰਾਫੀ, ਜਿਓਗ੍ਰਾਫੀ, ਪਾਪੂਲੇਸ਼ਨ ਬੈਲੈਂਸ, ਕਿਹੜਾ ਦਬਿਆ ਕਿਹੜਾ ਕਿਹਨੂੰ ਦਬਾਇਆ ਜਾ ਸਕਦਾ। ਔਰ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਕਿਸਾਨ ਮੂਵਮੈਂਟ ਜੋ ਕੁਛ ਬਾਹਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ੁਰੂ ਹੋਇਆ, ਇਹਦੀ ਸਕ੍ਰਿਪਟ ਉਸ ਦਿਨ ਲਿਖਣੀ ਸ਼ੁਰੂ ਹੋ ਗਈ ਜਿਸ ਦਿਨ 3 ਖੇਤੀ ਕਾਨੂੰਨ ਇਹਨਾਂ ਨੂੰ ਵਾਪਸ ਲੈਣ 'ਤੇ ਮਜਬੂਰ ਹੋਣਾ ਪਿਆ। ਡਾਇਸਪੋਰਾ 'ਚ ਬਹੁਤ ਵੱਡੀ ਤਾਕਤ ਸੀ, ਔਰ ਜੇ ਉਹਨਾਂ ਨੇ ਵਾਪਸ ਵੀ ਲਏ, ਉਹਨਾਂ ਨੂੰ ਇਹ ਸੀ ਕਿ ਵੀ ਇਹ ਖਾਲਿਸਤਾਨ ਦੀ ਮੂਵਮੈਂਟ ਨੂੰ ਕਲਾਈਮੈਕਸ ਵੱਲ ਲੈ ਜਾ ਰਹੀ ਹੈ ਮੂਵਮੈਂਟ, ਔਰ ਇਹ ਸਾਰਿਆਂ ਨੂੰ ਤੁਸੀਂ ਸਮੇਟੋ ਔਰ ਸਟੈਪ ਬੈਕ ਕਰੋ ਤਾਂ ਕਿ ਤੁਸੀਂ ਅਗੇਨ ਵਾਰ ਕਰਨਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਵੀ ਤੁਹਾਨੂੰ ਉਹੀ ਨਜ਼ਰ ਆਏਗਾ ਕਿ ਖੁੱਲ੍ਹ ਕੇ ਜਿਹੜਾ ਉਹ ਬੀਜੇਪੀ ਹਿੰਦੂਤਵਾਦ ਦੀ ਵਕਾਲਤ ਕਰਦੀ ਹੈ। ਇਹ ਜਿਹੜਾ ਕੇਜਰੀਵਾਲ ਨੇ ਵੀ ਜੋ ਦਿੱਲੀ ਦੇ ਚੀਫ ਮਿਨਿਸਟਰ ਹੁੰਦਿਆਂ ਹਨੂਮਾਨ ਚਾਲੀਸਾ ਦਾ ਪਾਠ ਸੁਣਾਉਣਾ, ਮੁਫਤ ਹਿੰਦੂਆਂ ਦੇ ਤੀਰਥਾਂ ਦੀ ਯਾਤਰਾ ਦੀ ਲਾਈਨ, ਔਰ ਈਵਨ ਜੇ ਯਾਦ ਹੋਏ ਭਾਵੇਂ ਦਿੱਲੀ ਚੋਣਾਂ ਹਾਰੇ ਨੇ, ਇਹਨਾਂ ਨੇ ਤਾਂ ਐਲਾਨ ਕੀਤਾ ਸੀ ਕਿ ਜੇ ਅਸੀਂ ਹਰ ਮੰਦਰ ਦੇ ਪੰਡਤ ਔਰ ਗੁਰਦੁਆਰੇ ਦੇ ਗ੍ਰੰਥੀ ਨੂੰ ਵਜੀਫਾ ਦੇਵਾਂਗੇ ਇੰਨਾ ਮਹੀਨਾ ਮੰਥਲੀ, ਤਾਂ ਕਿ ਔਰ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰੋ। ਤਾਂ ਕਹਿੰਦਾ ਮੇਰਾ ਪਿਓ ਜਨਸੰਘੀ ਸੀ। ਹੁਣ ਭਗਵੰਤ ਮਾਨ ਜਿਸ ਲੈਵਲ 'ਤੇ, ਔਰ ਤੁਸੀਂ ਇਕੱਲਾ ਇੱਕ ਲੈਵਲ ਨਹੀਂ ਹੈ ਕਿ ਵੀ ਉਹ ਵੋਟਾਂ ਕਿਵੇਂ ਲੈ ਲੈਣਗੇ, ਤੁਸੀਂ ਅੱਜ ਦਾ ਨਜ਼ਰ ਮਾਰੋ ਬਿਊਰੋਕਰੇਸੀ, ਪੁਲਿਸ ਭਰਤੀਆਂ, ਮਤਲਬ ਜੇ ਫਿਗਰਸ ਦੇਖੋ ਤਾਂ ਈਵਨ
ਪੰਜਾਬ ਪੁਲਿਸ ਦੀਆਂ ਭਰਤੀਆਂ ਜਿਹੜਾ ਦਾਅਵਾ ਕਰ ਰਹੇ ਨੇ ਜੇ ਅਸੀਂ ਇੰਨੇ ਹਜ਼ਾਰ ਕੀਤਾ, ਉਹਦੇ 'ਚ ਵੀ ਲੱਗ ਰਿਹਾ ਵੀ ਮੈਜੋਰਟੀ ਬਾਹਰੋਂ ਲਿਆ ਕੇ ਕਰ ਰਹੇ ਨੇ ਜੀ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਦਾ ਇਸ ਵੇਲੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ 12-13% ਹਿੰਦੂ ਪਾਪੂਲੇਸ਼ਨ ਹੈ, ਉਹ ਤਾਂ ਹਮੇਸ਼ਾ ਹੀ ਹਿੰਦੂਤਵਾ ਦੇ ਨਾਲ, ਜਦੋਂ ਉਹ ਹਮੇਸ਼ਾ ਹੀ ਉਹਦੇ ਨਾਲ ਜਾਂਦੇ ਨੇ ਜਿਹੜੇ ਸਿੱਖਾਂ ਨੂੰ ਵੱਧ ਕੁੱਟ ਚਾੜਦਾ, ਉਹ ਕਦੇ ਕਾਂਗਰਸ ਬੇਨਤੇ ਬੁੱਚੜ ਦੇ ਰੂਪ 'ਚ ਆ ਜਾਂਦੀ ਹੈ, ਉਹਦੇ ਨਾਲ ਹੁੰਦੇ ਨੇ। 34% ਪਾਪੂਲੇਸ਼ਨ ਪੰਜਾਬ ਦੀ ਦਲਿਤ ਪਾਪੂਲੇਸ਼ਨ ਹੈ ਔਰ ਉਹਨਾਂ ਨੇ ਇਹ ਵੀ ਕੈਲਕੂਲੇਟ ਕੀਤਾ ਹੋਇਆ ਜੇ ਵਿਜੇ ਕੁਮਾਰ ਸਾਂਪਲਾ ਜਾਂ ਦੂਜੇ ਤੀਜੇ ਔਰ ਇਹ ਐਲਾਨ ਕਿ ਜੇ ਅਸੀਂ ਦਲਿਤ ਚੀਫ ਮਿਨਿਸਟਰ ਬਣਾਵਾਂਗੇ ਜੇ ਸਾਡੀ ਹਕੂਮਤ ਬਣੀ, ਔਰ ਜਿਹੜੀ ਪੋਲਰਾਈਜੇਸ਼ਨ ਹੈ, ਮੈਨੂੰ ਹੁਣ ਇਸ ਗੱਲ ਦਾ ਫਿਕਰ ਹੈ ਕਿ ਵੀ ਇਹਨਾਂ ਨੇ ਇਹ ਕੈਲਕੂਲੇਟ ਕੀਤਾ ਹੈ ਕਿ ਵੀ ਜਿਹੜੀ ਕੀ ਫਾਈਟਰ ਨੇ ਉਹ ਆਲਮੋਸਟ 25-26% ਕਿਸਾਨ ਕਲਾਸ ਹੈ ਜਿਹੜੀ ਸਿੱਖੀ ਨਾਲ ਵੀ ਜੁੜੇ ਨੇ, ਕਿਸਾਨੀ ਨਾਲ ਵੀ ਜੁੜੇ ਨੇ, ਅਕਾਲੀਆਂ ਦੇ ਵੀ ਜਿਹੜੀ ਹੈ ਬੈਕਬੋਨ ਉਹੀ ਰਹੇ, ਡਿਫਾਈਂਸ ਵੀ ਉਹ ਦਿੰਦੇ ਨੇ ਵੀ ਇਹਨਾਂ ਔਰ ਉਹਦਾ ਬਿਲਕੁਲ ਮਾਡਲ ਪੰਜਾਬ 'ਚ, ਹਾਲਾਂਕਿ ਕਿਉਂਕਿ ਸਿੱਖੀ ਨੇ ਬੌਂਡ ਕੀਤਾ ਹੋਇਆ ਦਲਿਤ ਔਰ ਕਿਸਾਨ ਔਰ ਕਿਰਤੀ ਔਰ ਮਿਹਨਤੀ ਔਰ ਅੱਪਰ ਔਰ ਲੋਅਰ ਨੂੰ। ਹਰਿਆਣੇ 'ਚ ਦੇਖੋ, ਹਰਿਆਣਾ ਬਣਾਉਣ ਦੇ ਲਈ ਸਭ ਤੋਂ ਵੱਡਾ ਰੋਲ ਜਾਟ ਜਿਹੜੇ ਉੱਥੋਂ ਦੀ ਪਾਪੂਲੇਸ਼ਨ ਦਾ ਸ਼ਾਇਦ 32-33% ਨੇ, ਔਰ ਜਿਹੜਾ ਜਿੰਨੇ ਵੀ ਉਹਨਾਂ ਦੇ ਬਣੇ ਸਬਸੀਕੁਐਂਟ ਚੀਫ ਮਿਨਿਸਟਰਸ ਵੀ, ਉਹ ਚੌਧਰੀ ਦੇਵੀ ਲਾਲ ਹੋਏ, ਚੌਧਰੀ ਬੰਸੀ ਲਾਲ ਹੋਏ, ਰਾਓ ਬਰਿੰਦਰ ਸਿੰਘ ਹੋਏ, ਸਾਰੇ ਜਾਟ ਸੀ। ਲੇਕਿਨ ਕਿਵੇਂ ਉਹਨਾਂ ਨੂੰ ਖੂੰਜੇ ਲਾਇਆ ਔਰ ਕਿਵੇਂ ਉਹਨਾਂ ਨੇ 30+ ਕੇ ਕੀ ਜਿਹੜੀਆਂ ਸੋ ਕਾਲਡ ਦੂਸਰੀਆਂ ਇਹਨਾਂ ਦੀਆਂ ਮੰਨੂ ਦੀਆਂ ਜਾਤਾਂ ਬਣਾਈਆਂ ਹੋਈਆਂ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਹਾਰ ਇਹ ਕੀਤਾ ਕਿ ਵੀ ਉਹ ਤੇ ਇਸ ਮੰਗ ਵੱਲ ਤੁਰ ਪਏ ਜੀ ਜਾਟ ਰਿਜ਼ਰਵੇਸ਼ਨ ਹੋਏ, ਉਹਦੇ 'ਚ ਵਾਇਲੈਂਸ ਕਰਵਾ ਕੇ ਉਹਨਾਂ ਨੂੰ ਕਿਵੇਂ ਖੂੰਜੇ ਲਾਇਆ। ਔਰ ਉਹ ਸਾਰਿਆਂ ਨੂੰ ਹੁਣ ਜਿਹੜੇ ਤਾਂ ਉਹਨਾਂ ਦੀ ਖੇਡ ਸਮਝੇ ਨੇ, ਕੋਈ ਮਨੋਜ ਸਿੰਘ ਦੂਹਨ ਵਰਗੇ ਜਾਂ ਦੂਸਰੇ ਲੋਕ, ਉਹਨਾਂ ਨੂੰ ਤਾਂ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਤਾਂ ਸਾਡੇ ਲਈ ਦਰਵਾਜ਼ੇ ਬੰਦ, ਸਿੱਖੀ ਵੱਲ ਮੁੜੋ। ਨਹੀਂ, ਔਰ ਇੱਕ ਜਿਹੜਾ ਸਾਈਜ਼ੇਬਲ ਤਬਕਾ ਜਿਹਨਾਂ 'ਚ ਸਤਪਾਲ ਮਲਿਕ ਵੀ ਸ਼ਾਮਲ ਹੈ, ਉਹ ਵੀ ਇਹ ਕਹਿ ਰਿਹਾ ਕਿ ਭਾਈ ਅਲਟੀਮੇਟ ਈਵਨ ਜਾਟਲੈਂਡ ਦਾ ਵੀ ਇਸ਼ੂ ਖੜਾ ਹੋਇਆ, ਹਾਲਾਂ ਅਸੀਂ ਉਸ ਦੇ ਕਾਨਸੈਪਟ ਦੇ ਨਾਲ ਉਵੇਂ ਸਹਿਮਤ ਨਹੀਂ ਹੈ। ਹਾਲਾਂ ਉਹਨਾਂ ਦਾ ਮਕਸਦ ਉਹ ਇਹ ਦੇਖ ਰਹੇ ਨੇ ਵੀ ਜਿਹੜੀ ਕਿਰਸਾਨੀ ਕਲਾਸ ਹੈ ਉਹ ਸਿੱਖ ਹੋਏ, ਉਹ ਜਾਟ ਰੂਪ ਦੇ ਵਿੱਚ ਹੋਣ ਜਿਹੜੇ ਆਰੀਆ ਸਮਾਜੀ ਵੀ ਬਣੇ, ਜਾਂ ਉਹ ਮੇਵਾਤੀ ਮੁਸਲਮਾਨ ਰੂਪ ਦੇ ਵਿੱਚ ਹੋਣ ਜਿਹੜੇ ਕਬੀਲੇ ਭਾਵੇਂ ਰਾਜਪੂਤਾਂ ਦੇ ਨਾਲ ਆਪਣਾ ਸੰਬੰਧ ਜੋੜਦੇ ਨੇ। ਸੋ ਇਹਨਾਂ ਸਾਰਿਆਂ ਨੂੰ ਔਰ ਇਸੇ ਤਰ੍ਹਾਂ ਜਿਹੜੇ ਨੇ, ਲੇਕਿਨ ਬੀਜੇਪੀ ਦੀ ਲਾਈਨ ਜਿਹੜੀ ਹੈ ਉਹ ਇਸੇ ਹੀ ਲਾਈਨ ਦੇ ਉੱਤੇ ਹੈ, ਪੰਜਾਬ 'ਚ ਵੀ ਉਹਨੂੰ ਹੀ ਕੰਸੋਲੀਡੇਟ ਕਰ ਰਹੇ ਨੇ। ਉਹਦੇ ਥੱਲੇ ਹਿੰਦੂ ਸਿੱਖ ਪੋਲਰਾਈਜੇਸ਼ਨ ਤਾਂ ਬੜੀ ਸੌਖੀ ਹੈ, ਪਰ ਮੇਰਾ ਜਿਹੜਾ ਸਭ ਤੋਂ ਵੱਡਾ ਫੀਅਰ ਹੈ, ਇਸ ਲਈ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਇਹ ਜਿਹੜਾ ਉਹ ਦਰਖਾਸਤ ਵੀ ਕਰਦੇ ਹਾਂ ਕਿ ਵੀ ਇਸ ਇਸ਼ੂ ਦੀ ਸੈਂਸਿਟੀਵਿਟੀ ਨੂੰ ਸਮਝਿਆ ਜਾਏ, ਕਿਉਂਕਿ ਉਹ ਇਹ ਸਮਝਦੇ ਨੇ ਕਿ ਜੇ 34% ਦਲਿਤ ਪੋਲਰਾਈਜ਼ ਹੋ ਜਾਂਦੇ ਨੇ ਔਰ ਇਹਨਾਂ ਦੇ ਖਾਤੇ 'ਚ ਜਿਸ ਲੈਵਲ ਦੇ ਉੱਤੇ ਜਾ ਕੇ ਕਿਰਸਾਨੀ ਨਾਲ ਨਫ਼ਰਤ, ਔਰ ਇਹ ਗੱਲ ਇਕੱਲੀ ਇੱਥੋਂ ਤੱਕ ਮਹਿਦੂਦ ਨਹੀਂ ਹੈ, ਜਿਨ੍ਹਾਂ ਨੂੰ ਫਰੀਦਕੋਟ ਸੀਟ ਦਾ ਯਾਦ ਹੋਏ ਕਿ ਹੰਸਰਾਜ ਹੰਸ ਨੂੰ ਜਿਹੜਾ ਪਹਿਲਾਂ ਦਿੱਲੀ ਤੋਂ MP ਬਣਿਆ ਹੋਇਆ ਸੀ ਉਹਨੂੰ ਖੜਾ ਕੀਤਾ ਲਿਆ ਕੇ। ਕਿਸਾਨਾਂ ਨੇ ਆਲਰੇਡੀ ਇਹ ਕਿਹਾ ਹੋਇਆ ਸੀ ਕਿ ਅਸੀਂ BJP ਦੇ ਲੀਡਰਾਂ ਨੂੰ ਵੜਨ ਨਹੀਂ ਦੇਣਾ, ਜਾਂ ਦੂਜਾ ਹੰਸਰਾਜ ਹੰਸ ਦੀਆਂ ਮੀਟਿੰਗਾਂ ਦਾ ਉਹ ਬਾਈਕਾਟ ਕਰਦੇ ਸੀ ਜਾਂ ਘਿਰਾਓ ਵੀ ਕਰਦੇ ਸੀ। ਔਰ ਈਵਨ ਹੰਸਰਾਜ ਹੰਸ ਵਰਗਾ ਜਿਹੜਾ ਅਦਰਵਾਈਜ਼ ਆਰਟਿਸਟ ਹੈ, ਉਹਨੇ ਵੀ ਦਲਿਤ ਕਾਰਡ ਖੇਲ ਕੇ ਇਸ ਸਾਰੇ ਨੂੰ ਕਰਨ ਦੇ, ਪਰ ਚੱਲਿਆ ਨਹੀਂ ਹੈ, ਕਿਉਂਕਿ ਓਵਰਆਲ ਮੈਂ ਸਮਝਦਾ ਵੀ ਜਿਹੜੇ ਸਿੱਖੀ ਦਾਇਰਾਕਾਰ 'ਚ ਨੇ, ਔਰ ਮੈਂ ਅਕਸਰ ਇਹ ਸਟੇਟਮੈਂਟ ਈਵਨ ਵਾਸ਼ਿੰਗਟਨ ਦੀ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ ਕਿ ਭਾਈ ਜਦੋਂ ਅਸੀਂ ਗੱਲ ਕਰਦੇ ਹਾਂ, ਜੇ BJP ਦਾ ਇਹ ਏਜੰਡਾ ਹੈ ਕਿ ਉਹਨਾਂ ਨੇ ਦਲਿਤ ਵਰਗ ਨੂੰ ਮੁੱਖ ਧਾਰਾ ਸਿੱਖੀ ਨਾਲੋਂ ਤੋੜ ਕੇ ਹਿੰਦੂਤਵਾ ਦੇ ਜਿਹੜਾ ਉਹ ਖਾਤੇ 'ਚ ਭੁਗਤਾਉਣਾ ਹੈ, ਤੇ ਇਹ ਪੰਜਾਬ ਦੀ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਆਵਾਜ਼ ਵਿੱਚ ਇਹ ਫਰਮਾਇਆ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਗਲ ਨਾਲ ਲਾ ਕੇ ਫਰਮਾਇਆ ਸੀ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ये याद करें हमरी गुरियाई, जहाँ जिनकी ज़ात वरण कुल माहें, सरदारी न भई कदाहें, तिन ही को सरदार बनाऊं, तब है गोबिंद सिंह नाम कहूँ। और इस सारे चों ही मैं अक्सर ये स्टेटमेंट लिखती ਜਾਂ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਦਿੰਦਾ ਹਾਂ ਵੀ ਸਿੱਖਸ
ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਸੋ ਮੈਂ ਸਮਝਦਾ ਵੀ ਸਾਡੀ ਸਿੱਖ ਲੀਡਰਸ਼ਿਪ ਨੂੰ ਵੀ ਵਿਦਨ ਕੰਟਰੀ ਵੀ ਆਊਟਸਾਈਡ ਵੀ ਇਸ ਇਸ਼ੂ ਨੂੰ ਬੜੀ ਸੈਂਸਿਟਿਵਲੀ ਹੈਂਡਲ ਕਰਨ ਦੀ ਲੋੜ ਹੈ, ਕਿਉਂਕਿ ਬੀਜੇਪੀ ਦੀ ਸਕਸੈਸ ਇਸੇ ਹੀ ਇੱਕ ਏਜੰਡੇ ਚੋਂ ਨਿਕਲ ਸਕਦੀ। ਔਰ ਜੇ ਤੁਸੀਂ ਪੰਜਾਬ ਤੁਸੀਂ ਅਸੈਂਬਲੀ ਚੋਣਾਂ ਦੇ ਹਵਾਲੇ ਨਾਲ ਗੱਲ ਕੀਤੀ, ਜੇ ਤੁਸੀਂ 117 ਸੀਟਾਂ ਨੇ, 33-34 ਰਿਜ਼ਰਵ ਸੀਟਾਂ ਨੇ, ਔਰ ਜਿਹੜੀ ਵੀ ਪਾਰਟੀ 35-36% ਵੋਟਾਂ ਲਿਜਾਂਦੀ ਹੈ, ਉਹ ਪਹਿਲੀ ਵਾਰ ਇਹ ਹੋਇਆ ਵੀ ਇਹਨਾਂ ਨੇ 92 ਸੀਟਾਂ ਲੈ ਕੇ ਜਿਹੜਾ ਉਹ ਬਣਾਈ, ਅਦਰਵਾਈਜ਼ 35-36% ਵਾਲੇ ਦੀ ਸਰਕਾਰ ਬਣ ਜਾਂਦੀ ਹੈ। ਤੇ ਜੇ ਇਹ ਇਸ ਪੋਲਰਾਈਜੇਸ਼ਨ 'ਚੋਂ ਕਾਮਯਾਬ ਹੋ ਜਾਂਦੇ ਨੇ ਉਸ ਸਿਸਟਮ 'ਚ, ਫਿਰ ਸਿੱਧੇ ਤੌਰ ਦੇ ਉੱਤੇ ਵੀ ਹਕੂਮਤ ਹੁਣ ਵੀ ਕੋਈ ਜੇ ਨਹੀਂ ਹੈ, ਜਾਂ ਭਗਵੰਤ ਮਾਨ ਦੀ ਹੈ, ਜਾਂ ਪਹਿਲਾਂ ਅਮਰਿੰਦਰ, ਸਾਡੇ ਖਾਲਿਸਤਾਨ ਦੇ ਪਰਸਪੈਕਟਿਵ ਤੋਂ ਸਾਨੂੰ ਇਹ ਕਲੈਰਿਟੀ ਹੈ ਕਿ ਵੀ ਅਸੀਂ ਆਪਣੇ ਨੇਸ਼ਨ ਲਈ ਲੜ ਰਹੇ ਹਾਂ। ਲੇਕਿਨ ਲੋਕਲ ਲੋਕਾਂ ਦੇ ਵਿੱਚ ਅੱਜ ਲੋਕ ਪਛਤਾਉਂਦੇ ਨੇ ਕਿ ਵੀ ਅਸੀਂ ਆ ਕਿਹਨਾਂ ਨੂੰ ਜਿਹੜਾ ਪਾਵਰ ਦੇ ਦਿੱਤੀ। ਪਰ ਲੋਕ ਅੱਕੇ ਹੋਏ ਸੀ ਕਿ ਵੀ ਕਾਂਗਰਸ ਤੋਂ ਵੀ ਦੁਖੀ ਸੀ, ਅਕਾਲੀਆਂ ਤੋਂ ਵੀ, ਕਿ ਵੀ ਕਾਲਾ ਚੋਰ ਆ ਜਾਏ, ਉਹ ਲੈ ਆਂਦਾ ਕਾਲਾ ਚੋਰ। ਹੁਣ ਇਸ ਅੱਕੇ ਚੋਂ ਕਿਤੇ ਇਹ ਨਾ ਹੋਏ ਵੀ ਇੱਕ ਪਾਸੇ ਪੋਲਰਾਈਜੇਸ਼ਨ, ਕਨਫਿਊਜ਼ਨ, ਧਾਰਮਿਕ ਤੌਰ ਤੇ ਅਸੀਂ ਉਲਝੇ ਹੋਏ ਹਾਂ, ਇੱਕ ਜਥੇਦਾਰ ਜਿਹੜਾ ਉਹ ਲਾਇਆ ਜਾਂਦਾ ਹੈ, ਉਸ ਦੇ ਜਿਹੜਾ ਦੂਜਾ ਨਾਲ ਹੀ ਬੈਠਾ, ਇੱਕ ਦੀ ਪੱਗ ਲਾਈ ਹੁੰਦੀ ਹੈ, ਦੂਜਾ ਕਹਿੰਦਾ ਮੇਰੇ ਸਿਰ ਤੇ ਧਰ ਦਿਓ, ਉਹ ਲੋਕਾਂ 'ਚ ਜਾਂਦਾ। ਲੋਕ ਜਿਹੜੇ ਨੇ ਉਹਨਾਂ ਨੂੰ ਮਨਜ਼ੂਰ, ਸੋ ਸਿੱਖਾਂ ਨੂੰ ਤਾਂ ਉਹਨਾਂ ਨੇ ਮਲਟੀਪਲ ਇਸ਼ੂਜ਼ 'ਤੇ ਉਲਝਾਇਆ ਹੋਇਆ ਹੈ। ਤੇ ਇਸ ਸਾਰੇ ਦੇ ਚੱਲਦਿਆਂ ਕਿਤੇ ਇਹ ਨਾ ਆ ਜਾਏ ਕਿ ਭਾਈ ਇਹਨਾਂ ਨੂੰ ਵੀ ਜਿਹੜਾ, ਚਲੋ ਬਾਕੀਆਂ ਨੂੰ ਤਾਂ ਦਿੱਤਾ ਹੀ ਹੈ ਮੌਕਾ, ਇਹਨਾਂ ਨੂੰ ਵੀ ਦੇ ਦਿਓ। ਔਰ ਇਹ ਨਾ ਵੀ ਹੋਏ ਜੇ ਜਿਹੜੀ 25-26% ਕੋਰ ਜਿਹੜੀ ਕੰਸਟੀਚੁਐਂਸੀ ਹੈ, ਜਿਹੜੀ ਚੈਲੰਜ ਕਰਨ ਦੀ ਹਿੰਮਤ ਰੱਖਦੀ ਹੈ, ਉਹਨੂੰ ਤੁਸੀਂ ਖੂੰਜੇ ਲਾ ਦਿਓ, ਜਿਵੇਂ ਹਰਿਆਣੇ 'ਚ ਜਾਟਾਂ ਨੂੰ ਲਾਇਆ। ਤੇ ਫਿਰ ਜਿਹੜੀਆਂ ਨੇ ਉਹ ਪਹਿਲਾਂ ਵੀ ਜਿਹੜਾ ਪਹਿਲਾਂ ਪ੍ਰੋਕਸੀ ਰੂਲ ਕਰ ਰਹੇ ਨੇ, ਫਿਰ ਸਿੱਧੇ ਤੌਰ ਤੇ ਉਹਨਾਂ ਦੇ ਕੋਲ ਮੌਕਾ ਬਣ ਜਾਏਗਾ ਕਰਨ ਦਾ। ਸੋ ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹਨਾਂ ਹੀ ਸ਼ਬਦਾਂ ਨਾਲ ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਵਿਊਅਰਸ, ਮੈਂ ਬੇਨਤੀ ਵੀ ਕਰਦੇ ਹਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਆਪਣੇ ਸੁਝਾਅ ਤੇ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ ਸਾਨੂੰ sos@tv84.tv ਦੇ ਉੱਤੇ। ਸਾਨੂੰ ਤੁਸੀਂ ਡੋਨੇਟ ਵੀ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv, ਜਾਂ ਫਿਰ ਸਾਨੂੰ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।